ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ
ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ, ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ, ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ।
ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ
ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ।
ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਉਹਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਉਹਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਉਹਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ
ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵਨ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵਨ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ 'ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵਨ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ।
ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ, ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ
ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬਲੈਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ। ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ, ਕੋਈ ਕੁਛ ਨਹੀਂ। ਮੈਂ ਸਿੱਧਾ ਬਾਈਆਂ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ, ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ। ਉੱਥੇ ਕੋਈ ਨਹੀਂ ਸੀ। 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ, ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਇਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ, ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬਲੈਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ।
ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ, 3-4 ਬੰਦੇ ਮੇਰੇ ਨਾਲ ਦੇ, ਤੇ ਇਹ ਵੀ ਮੇਰੇ ਤੇ ਹੱਸ ਪਏ। ਮੈਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ। ਤੇ ਵੈਸੇ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ, ਕਿਉਂਕਿ ਮੈਨੂੰ ਸੁਨੇਹਾ ਆਇਆ ਸੀ, ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ। ਮੈਨੂੰ ਪਤਾ ਸੀ ਦੇ ਲਿਵ ਔਨ 15 ਫਲੋਰ ਦੇ ਉੱਪਰ ਰਹਿੰਦੇ ਆ, ਪਰ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਛੱਡ ਕੇ ਦੇਖੋ, ਪ੍ਰਾਈਵੇਸੀ ਹੁੰਦੀ ਹੈ ਨਾ। ਐਨੀਵੇ ਫੈਨ ਹੀ ਜਿਤਾਉਂਦੇ ਆ ਤੇ ਫੈਨ ਹੀ ਹਰਾਉਂਦੇ ਆ। ਸ਼ਰਮਾ ਸਾਹਿਬ, ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ। ਗੋਡ ਬlesਸ ਯੂ ਬਾਈ ਫॉर। ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ, ਤੁਹਾਨੂੰ ਪਤਾ ਜਦੋਂ ਇੰਡੀਆ ਹਾਰਨ ਲੱਗੀ ਸੀ ਪਾਕਿਸਤਾਨ ਤੋਂ, ਕਿਹਨੇ ਜਿਤਾਇਆ? ਦਾਸ ਨੇ। ਤੇ ਫਿਰ ਬੰਗਲਾਦੇਸ਼ ਤੋਂ ਹਾਰਨ ਲੱਗੀ ਸੀ, ਫਿਰ ਕਿਹਨੇ ਜਿਤਾਇਆ? ਦਾਸ ਨੇ। ਤੇ ਹਰਾਇਆ ਕਿਹਨੇ? ਦਾਸ ਨੇ। ਇੱਕ ਫੈਨ ਨੇ। ਲਵ ਯੂ, ਗੋਡ ਬlesਸ ਯੂ। ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ। ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਆਕੜ ਨਾ ਕਰਦਾ। ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ। ਆਪਾਂ ਵੀ ਕਰਕੇ ਸ਼ੋਅ ਲਾਉਣ ਗਏ ਸੀ ਐਡਲੇਡ ਵਿੱਚ, ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਿਹਾ ਸੀ ਤੇ ਸਾਡੀ ਫਲਾਈਟ ਸੀਗੀ। ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਛ ਨਹੀਂ। ਮੈਂ ਸਿੱਧਾ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ। ਮੇਰੀ ਸਤਿ ਸ੍ਰੀ ਅਕਾਲ ਉਹਨੇ ਕਿਤੇ ਦੇਖੀ। ਇੱਕ ਵਾਰੀ ਮੇਰੇ ਵੱਲ ਦੇਖਿਆ, ਉਹ ਸਿੱਧਾ ਸ਼ਾਇਦ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਚੰਗੀ ਲੱਗੀ ਮੇਰੀ, ਤੇ ਉਹ ਜਾ ਕੇ ਬੱਸ 'ਚ ਬਹਿ ਗਿਆ। ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜੱਕਾ ਹੁੰਦਾ, ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ। ਉੱਥੇ ਕੋਈ ਨਹੀਂ ਸੀ,